ਖਾਣੇ ਪੀਣੇ ਨੂੰ ਸੇ ਸੇ ਦੋ ਦੋ ਸਰ ਚੀਜ਼ਾਂ ਲੈ ਕੇ ਤੁਰ ਪਏ ਸੀ, ਬਸ ਸਾਰਾ ਕੁਝ ਛਿੱਟਿਆ, ਜਾਨਾਂ ਹੀ ਬਚਾਈਆਂ ਸੀ ਬਸ। ਬਿਆਸਾਂ ਦੇ ਦਰਿਆ ਦੇ ਆਲੇ ਦੁਆਲੇ ਖਿਲਕਤ ਮਰੀ ਪਈ, ਕੋਈ ਜਾਈਆਂ ਦਿਆ ਪਿਆ, ਕੋਈ ਹੁੱਕਾ ਮੂੰਹ 'ਚ ਪਾਇਆ ਮਰਿਆ ਪਿਆ। ਜਿੱਦਾਂ ਉੱਤੇ ਪਾਣੀ ਆ ਚੜਿਆ ਉੱਦਾਂ ਹੀ ਸਾਹ ਤਾਂ ਹੀ ਮਰ ਗਿਆ। ਜੈ ਹਿੰਦ ਕਰਕੇ ਤਾਂ ਲੰਘ ਗਿਆ ਪਿੰਡ 'ਚ। ਫਿਰ ਉਹਨਾਂ ਨੇ ਪਿੰਡ ਵਾਲਿਆਂ ਮੁਸਲਮਾਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਨਹੀਂ ਨਿਕਲਣਾ, ਤੁਸੀਂ ਘਰ ਰਹੋ ਤਾਂ ਅਸੀਂ ਜਾਣੀਏ ਤਾਂ ਹੁਣ ਸਾਡਾ ਕੰਮ ਜਾਣਾ। ਉਹਨਾਂ ਨੇ ਵਕਤੀ ਤੌਰ 'ਤੇ ਇੱਦਾਂ ਹੀ ਕਿਹਾ ਵੀ ਅਸੀਂ ਜੇ ਹਿੰਦ, ਅਸੀਂ ਹਿੰਦੂ ਹਾਂ, ਤੁਹਾਡੀ ਹਮਦਰਦੀ ਕਰਨ ਆਏ ਹਾਂ, ਜਾਣੀ ਕਿ ਮੁਸਲਮਾਨਾਂ ਦੀ ਜਾਨ ਬਚਾਉਣ ਬਦਲੇ। ਫਿਰ ਉਹਨਾਂ ਨੇ ਰਸਤਾ ਵਿਹਲਾ ਕਰ ਦਿੱਤਾ ਹਿੰਦੂਆਂ ਨੇ ਵੀ ਸਾਡੀ ਹਮਦਰਦੀ ਨੂੰ ਆਏ। ਇਹਨਾਂ ਨੇ ਹੁਣ ਛੁਡਵਾ ਮਾਰ ਦੇਣਾ। 15-20 ਬੰਦੇ ਮਰੇ ਸੀ ਸਾਡੇ ਪਿੰਡ ਦੇ ਬਸ। ਤਾਂ ਫਿਰ ਉਹਨਾਂ ਨੇ ਜੀ ਜੈ ਹਿੰਦ ਕਰਕੇ ਤਾਂ ਲੰਘ ਗਿਆ ਪਿੰਡ 'ਚ। ਫਿਰ ਉਹਨਾਂ ਨੇ ਪਿੰਡ ਵਾਲਿਆਂ ਮੁਸਲਮਾਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਨਹੀਂ ਨਿਕਲਣਾ, ਤੁਸੀਂ ਘਰ ਰਹੋ ਤਾਂ ਅਸੀਂ ਜਾਣੀਏ ਤਾਂ ਹੁਣ ਸਾਡਾ ਕੰਮ ਜਾਣਾ। ਉਹਨਾਂ ਨੇ ਫਿਰ ਗੰਜ ਮਸ਼ੀਨਾਂ ਜੋੜ ਕੇ ਇੱਧਰ ਨੂੰ ਇੱਧਰ ਫੇਰੀ ਆ ਫੇਰੀ ਚੱਕਰ 70 ਲਾਤੇ ਹਿੰਦੂਆਂ ਦੇ, 70 ਲਾਤੇ। ਉਹ ਕਿਸੇ ਦੀ ਲੱਤ ਆਵੇ ਬਾਂਹ, ਕਿਸੇ ਦੀ ਲੱਤ ਆਵੇ ਬਾਂਹ ਆਵੇ, ਹੱਥ 'ਚ ਖਿੱਚ ਕੇ ਚਲ ਜਾਣ ਆਪਣੀ ਹੱਦ ਨੂੰ। ਅੱਛਾ, ਤਾਂ ਸਾਡੇ ਪਿੰਡ ਦੇ ਨਾ 12-14 ਬੰਦੇ ਮਰੇ ਸੀ। ਇੱਕ ਸਾਡੇ ਪਿੰਡ ਦਾ ਛੱਪੜ ਤੇ ਮੱਝ ਨੂੰ ਪਾਣੀ ਪਿਲਾਉਣ ਗਿਆ, ਮਰ ਗਿਆ। ਫਜ਼ਲ ਖਾਂ। ਉਹਦਾ ਕੀ ਨਾਂ ਸੀ? ਫਜ਼ਲ ਖਾਂ। ਫਜ਼ਲ ਖਾਂ। ਹਾਂਜੀ। ਉਹਨਾਂ ਕਤਲ ਕਰ ਦਿੱਤਾ? ਹਾਂਜੀ, ਗੋਲੀ ਮਾਰੀ। ਪਿੰਡ ਵਾਲੇ ਜਿਹੜੇ ਸਰੋਏ ਪਿੰਡ ਵਾਲੇ ਸੀ, ਹਾਂ, ਜਦੋਂ ਤੁਸੀਂ ਰਹਿੰਦੇ ਸੋ, ਹਾਂਜੀ, ਉਦੋਂ ਕਿਸ ਤਰ੍ਹਾਂ ਦੇ ਤਾਲੁਕਾਤ ਸੀ ਉਹਨਾਂ ਨੂੰ ਦੂਜੀ ਕਮਿਊਨਿਟੀਆਂ ਨਾਲ, ਮਤਲਬ ਹਿੰਦੂਆਂ ਨਾਲ ਜਾਂ ਸਿੱਖਾਂ ਨਾਲ? ਬਹੁਤ ਪਿਆਰ ਮੁਹੱਬਤ ਸੀਗਾ ਪਹਿਲਾਂ ਤਾਂ। ਇੱਕੋ ਤਾਂ ਖਾਂਦੇ ਸੀ, ਇੱਕੋ ਤਾਂ ਪੀਂਦੇ ਸੀ। ਸਾਡੇ ਵੀ ਮੇਰਾ ਸਹੁਰਾ ਟੱਬਰ ਜਿਹੜਾ ਨਾ, ਅਸੀਂ ਆ ਗਏ ਸੀ ਗੜ੍ਹ ਸ਼ੰਕਰ, ਮਿੰਟਰੀ ਸਾਨੂੰ ਆਏ ਸੀ ਵੀ ਇਹਨੂੰ ਕਾਫਲਾ ਆਲੇ ਦੁਆਲੇ ਤੋਰਦੇ ਅਸੀਂ ਕਾਫਲਾ ਪਿੰਡੋਂ ਹੀ ਗੜ੍ਹ ਸ਼ੰਕਰ ਲਾਇਆ। ਤਾਂ ਜਦੋਂ ਫਿਰ ਇਹਨਾਂ ਨੂੰ ਸਾਡੇ ਘਰ ਦੇ ਮੇਰੇ ਸਹੁਰਾ ਟੱਬਰ ਘਰੇ ਸੀਗੇ, ਮੱਝਾਂ ਰਾਟ ਪਾਉਣ ਪਏ ਸਾਨੂੰ ਚੋਲੋ। ਮੇਰੀ ਸੱਸ ਆਈ ਚੋਣ, ਇੱਕ ਬੰਦਾ ਕਹਿੰਦਾ ਤੂੰ ਕਿੱਥੇ ਮਾਈ? ਕਹਿੰਦੀ ਮੈਂ ਭਾਈਆ ਸੀ, ਸਾਡਾ ਸਾਰਾ ਹੀ ਟੱਬਰ ਇੱਥੇ ਹੈ। ਕਹਿੰਦੇ ਤੂੰ ਨਾ ਹੁਣ ਆਪਣੀ ਜਾਨ ਬਚਾਉਣੀ ਆ, ਤੂੰ ਮੱਝਾਂ ਨਾ ਚੋ। ਤੁਹਾਡੇ ਪਿੰਡ ਦੇ ਆਏ ਹੋਏ ਮਿੰਟਰੀ ਲੈ ਕੇ, ਟਰੱਕ ਲੈ ਕੇ ਅਜਮਲ ਹੋਣੀ, ਫੇਰ ਮੁੜ ਕੇ ਗਏ ਸੀ ਲੈਣ, ਕੋਈ ਰਿਹਾ ਕੋਈ ਆ ਰਹੇ ਤਾਂ ਤੁਸੀਂ ਹੁਣ ਉਹਦੇ ਨਾਲ ਚੱਲ ਜਾਵੋ। ਫੇਰ ਉਹਦੇ ਨਾਲ ਆਏ ਸੀ ਇਹ। ਅੱਛਾ, ਹਾਂਜੀ। ਅੱਛਾ, ਪਹਿਲੋਂ ਤਾਲੁਕਾਤ ਠੀਕ ਸਨ? ਹਾਂਜੀ, ਬਹੁਤ ਠੀਕ। ਫਿਰ ਪਿੰਡ ਵਾਲਿਆਂ ਦੇ ਨਹੀਂ? ਫਿਰ ਪਿੰਡ ਵਾਲੇ ਜਿਹੜੇ ਨਾ ਉਹ ਵੀ ਦੁਸ਼ਮਣ ਬਣ ਗਏ ਸੀ। ਉਹ ਵੀ ਦੁਸ਼ਮਣ ਬਣ ਗਏ ਸੀ। ਉਹ ਵੀ ਕਹਿੰਦੇ ਸਾਡੇ ਤੁਸੀਂ ਕੀ ਲੱਗਦੇ ਆ? ਨਾ ਸਾਨੂੰ ਲੁਕੋ ਸਕਦੇ ਸੀ, ਨਾ ਸਾਨੂੰ ਕੋਈ ਚੀਜ਼ ਦੇ ਸਕਦੇ ਸੀ। ਖਾਣੇ ਪੀਣੇ ਨੂੰ ਸੇ ਦੋ ਦੋ ਸਰ ਚੀਜ਼ਾਂ ਲੈ ਕੇ ਤੁਰ ਪਏ ਸੀ, ਬਸ ਸਾਰਾ ਕੁਝ ਛਿੱਟਿਆ, ਜਾਨਾਂ ਹੀ ਬਚਾਈਆਂ ਸੀ ਬਸ। ਅੱਲਾ ਨੇ ਸਾਰਾ ਕੁਝ ਦੇ ਦਿੱਤਾ, ਅੱਗੇ ਨਾਲ ਵੀ ਬਹੁਤ ਦੇ ਦਿੱਤਾ ਲੋਕਾਂ ਨੂੰ। ਜਿਹੜੇ ਅੱਗੇ ਸੀਗੇ ਨਾ ਹਿੰਦੁਸਤਾਨ 'ਚ ਬਹੁਤੇ ਭੁੱਖੇ ਨੰਗੇ ਸੀ, ਉਹਨਾਂ ਨੂੰ ਬਹੁਤਾ ਦਿੱਤਾ ਹੁਣ। ਅੱਛਾ, ਫਿਰ ਜਦੋਂ ਆਏ ਉੱਥੋਂ ਪਿੰਡੋਂ ਗੜ੍ਹ ਸ਼ੰਕਰ ਆ ਗਏ, ਅੱਗੋਂ ਫਿਰ ਖੈਰ ਖਰੀ ਪਹੁੰਚ ਗਏ? ਹਾਂਜੀ, ਖੈਰ ਖਰੀਏ ਪਹੁੰਚ ਗਏ। ਥੋੜੇ ਕੁ ਪਿੱਛੇ ਜਾਸਤੀ ਹੋਈ ਸੀ, ਗੱਡਿਆਂ ਦੇ ਉੱਤੇ ਸੀਗੀਆਂ ਔਰਤਾਂ, ਲੁੱਟ ਮਾਰ ਕਰਨ ਲੱਗੇ ਉਹ ਹਿੰਦੂ, ਬਚਾਅ ਹੋ ਗਿਆ ਸੀ। ਫਿਰ ਗੜ੍ਹ ਸ਼ੰਕਰ ਆ ਗਏ, ਫਿਰ ਉੱਥੇ ਮਹੀਨਾ 20 ਦਿਨ ਰਹੇ ਹਾਂ ਅਸੀਂ। ਜਾਣੀ ਕਿ ਕਿੰਨੇ ਹੀ ਪਿੰਡ ਇਕੱਠੇ ਹੋਏ ਸੀ ਉੱਥੇ। ਸਾਡੇ ਪਿੰਡ ਵੀ ਸੜੋਏ, ਬਹੁਤੇ ਪਿੰਡ ਆਲੇ ਦੁਆਲੇ ਇਕੱਠੇ ਹੋਏ ਸੀ, ਜਾਂ ਹਮਲਾ ਪਿਆ। ਡਰ ਕੇ ਆਪਣੀ ਜਾਨਾਂ ਲੁਕੋ ਕੇ ਇੱਥੇ ਪਿੰਡ 'ਚ ਆਏ ਸੀ, ਫਿਰ ਵੱਡਾ ਪਿੰਡ ਇੱਥੇ ਲੁਕ ਜਾਵਾਂਗੇ। ਫਿਰ ਗੜ੍ਹ ਸ਼ੰਕਰ ਆ ਗਏ, ਉੱਥੇ ਰਹੇ। ਫਿਰ ਉੱਥੋਂ ਨਾ ਫਿਰ ਕਾਫਲਾ ਤੋੜ ਦਿੱਤਾ, ਫਿਰ ਹੁਣ ਪਾਕਿਸਤਾਨ ਹਿੰਦੁਸਤਾਨ ਬਣ ਗਿਆ। ਉੱਥੋਂ ਫਿਰ ਤੋੜ ਲਿਆ ਗੱਡਿਆਂ ਵਾਲੇ, ਗੱਡਿਆਂ 'ਤੇ ਬਹਿ ਗਏ, ਤੁਰਨੇ ਵਾਲੇ ਤੁਰ ਪਏ। ਅਸੀਂ ਵੀ ਖੁਦ ਤੁਰ ਕੇ ਨਾਲ ਗੱਡਿਆਂ ਦੇ ਆਪਣਿਆਂ 'ਤੇ ਤੁਰੇ ਆਏ। ਫਿਰ ਆ ਗਿਆ ਗਾੜੀ ਬਿਆਸਾਂ ਅੰਬਰਸਰ ਲੰਘੇ ਤੁਰਦੇ ਹੀ। ਬਿਆਸਾਂ ਦੇ ਦਰਿਆ 'ਤੇ ਆ ਕੇ ਦੇਖਿਆ ਲਾਸ਼ਾਂ ਪਈਆਂ ਮਰੀਆਂ ਹੜ੍ਹ ਦੇ ਨਾਲ। ਉੱਥੇ ਕੰਪ ਬੈਠਾ ਸੀ, ਕਿਤੇ ਰਾਤ ਨੂੰ ਹੜ੍ਹ ਆ ਗਿਆ ਦਰਿਆ ਦਾ। ਉੱਥੇ ਔਰਤਾਂ ਬੰਦੇ ਸਭ ਮਰੇ ਪਏ ਸੀ ਜਦ ਅਸੀਂ ਦੇਖੇ। ਹਾਂ, ਬਹੁਤ ਬਹੁਤ ਜ਼ੁਲਮ ਹੋਏ ਆ, ਬਹੁਤ 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 ਜ਼ੁਲਮ ਹੋਏ ਆ। ਅੱਛਾ, ਫਿਰ ਬਿਆਸਾਂ ਦੇ ਦਰਿਆ ਦੇ ਆਲੇ ਦੁਆਲੇ
ਖਿਲਕਤ ਮਰੀ ਪਈ, ਕੋਈ ਜਾਈਆਂ ਦਿਆ ਪਿਆ, ਕੋਈ ਹੁੱਕਾ ਮੂੰਹ 'ਚ ਪਾਇਆ ਮਰਿਆ ਪਿਆ। ਜਿੱਦਾਂ ਉੱਤੇ ਪਾਣੀ ਆ ਚੜਿਆ ਉਦਾਂ ਹੀ ਸਾਹ ਹੀ ਮਰ ਗਿਆ, ਛੱਡ ਪਈ ਪਾਣੀ ਦੀ। ਫਿਰ ਅੰਮ੍ਰਿਤਸਰ ਆ ਗਏ, ਅੰਮ੍ਰਿਤਸਰੋਂ ਫਿਰ ਟਰੱਕ ਲੱਗ ਗਿਆ ਸਾਨੂੰ, ਟਰੱਕਾਂ ਤੇ ਫਿਰ ਲਾਹੌਰ ਬਾਰਗਾਂ ਦੇ ਵਿੱਚ ਲੈ ਆਉਂਦਾ। ਇੱਥੇ ਫਿਰ ਸਰਕਾਰੀ 2-2 ਰੋਟੀਆਂ ਲੰਗਰ ਦਾ ਆਪਾਂ ਦੇਣ। ਉੱਥੇ ਵੀ 5-7 ਦਿਨ ਰਹੇ। ਉੱਥੇ ਵੀ ਸਾਡੀ ਮੇਰੀ ਦਾਦੀ ਸੱਸ ਮਰੀ, ਮੇਰੇ ਸਹੁਰੇ ਦੀ ਅੰਮੀ। ਉਹ ਗਧੇੜੀ ਚੱਕ ਕੇ ਲਿਆਇਆ ਸੀ ਆਪਣੀ ਮਾਂ ਨੂੰ। ਦੇ ਲਾ ਹੁਣ ਮਾਵਾਂ ਨੂੰ ਪੁੱਤ ਨਹੀਂ ਪਛਾਣਦੇ। ਹਿੰਦੁਸਤਾਨ ਨੂੰ ਗਧੇੜੀ ਚੱਕ ਕੇ ਲਿਆ ਸੀ ਮੇਰਾ ਸਹੁਰਾ ਆਪਣੀ ਮਾਂ ਨੂੰ। ਹਾਂ, ਤਾਂ ਉਹ ਫਿਰ ਲਾਹੌਰ ਆ ਕੇ ਮਰ ਗਈ ਵਿਚਾਰੀ। ਉੱਥੇ ਦੱਬ ਕੇ ਫਿਰ ਇਸ ਪਿੰਡ 'ਚ ਆਏ ਸੀ। ਹਾਂਜੀ, ਫਿਰ ਇੱਥੇ ਸ਼ਬਾਜ਼ਪੁਰ ਆ ਗਏ। ਫਿਰ ਸ਼ਬਾਜ਼ਪੁਰ ਆਏ। ਮੈਂ ਤਾਂ ਫਿਰ ਬਾਬਾ ਜਦ ਤਕੜੀ ਹੋਈ ਹਾਂ ਫਿਰ ਹੀ ਅਸੀਂ ਤਾਂ ਆਏ ਹਾਂ। ਪਰਵਿਸ਼ ਹੋ ਗਈ। ਅਸੀਂ ਆਪਣੀ ਫੁੱਫੀ ਦੇ ਕੋਲ ਰਹੇ, 2 ਭੈਣਾਂ ਸੀਗੀਆਂ, ਫੁੱਫੀ ਬਾਸ ਰਹੇ। ਹਾਂਜੀ। ਅੱਛਾ, ਫਿਰ ਹੁਣ ਸੁਣਿਆ ਪਿੰਡ ਜਿਹੜਾ, ਹਾਂਜੀ, ਉਦੋਂ ਤੇ ਵੇਖਿਆ ਹੋਣਾ 14-15 ਸਾਲ ਦੀ ਉਮਰ ਸੀ ਤੁਹਾਡੀ। ਹਾਂ, ਮੈਨੂੰ ਸਾਰਾ ਪਤਾ ਮਹੱਲਿਆਂ ਦਾ। ਵੀ ਘਰ ਕਿੱਧਰ ਨੂੰ ਸੀ? ਘਰ ਸਾਡਾ ਹੈ ਨਹੀਂ ਸੀਗਾ। ਲਾਗੇ ਕੀ ਸੀ? ਕੋਈ ਮਸਜਿਦ ਸੀ? ਆ ਖੂਹ ਸੀ ਵੱਡਾ, ਬੜਾ ਖੂਹ ਆਣ ਦਾ ਮਹੱਲਾ ਸਾਡੇ। ਆ ਮੇਰੇ ਮਾਪਿਆਂ ਦੀ ਕੰਧ ਸੀ, ਆ ਖੂਹ ਸੀਗਾ। ਅੱਛਾ, ਉਹ ਖੂਹ ਦੇ ਲਾਗੇ ਸੀ ਘਰ ਤੁਹਾਡਾ? ਹਾਂਜੀ, ਖੂਹ ਦੇ ਲਾਗੇ ਸਾਡਾ ਘਰ ਸੀ। ਵੀ ਲਾਗੇ ਏਦਾਂ ਮਹੱਲਾ ਸੀਗਾ ਤੇਲੀਆਂ ਦਾ, ਤੇਲੀ ਸੀਗੇ ਤੇਲ ਕੱਢਣੇ ਵਾਲੇ। ਉਹ ਤੇਲੀ ਵੀ ਇੱਧਰ ਆ ਗਏ ਕਿ ਉੱਥੇ ਹੀ ਨੇ? ਸਾਰੇ ਆ ਗਏ ਇੱਧਰ। ਉਹਨਾਂ ਦੀਆਂ ਮਾਸ਼ਾਅੱਲਾ ਇੱਥੇ ਹੁਣ ਪਤਾ ਨਹੀਂ ਉਹਨਾਂ ਦੇ ਖਾਨਦਾਨ ਦਾ। ਇੱਥੇ ਆ ਸ਼ਹਿਰ ਦੁਕਾਨਾਂ ਉਹਨਾਂ ਦੀਆਂ ਬੜੀਆਂ ਭਾਰੀਆਂ। ਅੱਛਾ, ਘੰਟੇ ਘਰ। ਕਿੱਥੇ ਬੈਠੇ ਸੜੋਏ ਵਾਲੇ ਜਿਹੜੇ? ਬਸ ਏਦਾਂ ਹੀ ਆ। ਉਹ ਜਿਹੜੇ ਸ਼ਹਿਰ 'ਚ ਬੈਠੇ ਮਾਲਕ, ਉਹ ਤਾਂ ਲੁਕ ਛਿਪ ਕੇ ਬੈਠੇ, ਫਿਰ ਸਾਨੂੰ ਕੋਈ ਮਦਦ ਨਾ ਕਰੇ। ਅੱਛਾ, ਹਾਂ, ਹੁਣ ਜੱਟ ਜੁੱਟ ਬਣ ਗਏ ਆ? ਏਦਾਂ ਹੀ ਆ ਪੁੱਤ, ਅਮੀਰ ਤੇ ਦੁਨੀਆ ਲੁਕੋਦੀ ਆ ਆਪਣਾ। ਅੱਛਾ, ਤੇ ਇਹ ਦੱਸੋ ਤੇ ਨਹੀਂ, ਉਹ ਵੀ ਗੱਲ ਤਾਂ ਕੋਈ ਨਹੀਂ, ਮਤਲਬ ਕਿਹੜੀ ਇਹ ਸਾਰਿਆਂ ਬਣਾਈਆਂ ਤਾਂ ਰੱਬ ਨੇ ਨਾ ਬਣਾਈਆਂ। ਉਹ ਤੇ ਬਣਾਈਆਂ ਵੀ ਕੰਮ ਦੇ ਹਿਸਾਬ ਦੇ ਨਾਲ ਨਾਮ ਪੈ ਗਏ। ਹਾਂਜੀ, ਜਿਹੜਾ ਜ਼ਿਮੀਂਦਾਰਾ ਕਰਦਾ ਸੀ ਉਹ ਜੱਟ ਹੋ ਗਿਆ, ਜਿਹੜਾ ਤੇਲ ਦਾ ਕਰਦਾ ਸੀ ਤੇਲੀ ਹੋ ਗਏ, ਜਿਹੜਾ ਕੱਪੜੇ ਕੱਢਦੇ ਸੀ ਉਹ। ਤੇ ਇਹ ਗੋਤਾ ਤੇ ਅਸੀਂ ਬਣਾਈਆਂ ਵਾ, ਰੱਬ ਨੇ ਸਾਰੇ ਬੰਦੇ ਬਣਾਏ ਨਾ। ਹਾਂਜੀ, ਬੰਦੇ ਬਣਾਏ। ਅੱਛਾ, ਇਹ ਦੱਸੋ ਵੀ ਪਿੰਡ ਸੁਣਿਆ ਵੇਖਣ ਨੂੰ ਕਦੀ ਦਿਲ ਨਹੀਂ ਕੀਤਾ ਫਿਰ ਬਾਅਦ 'ਚ? ਸਾਡੇ ਵਰਗਿਆਂ ਨੇ ਕਿੱਦਾਂ ਜਾਣਾ ਸੀ, ਬਜ਼ੁਰਗਾਂ ਬੰਦਿਆਂ ਨੇ। ਨਾਲੇ ਹੁਣ ਬਜ਼ੁਰਗੀ ਵੀ ਹੋ ਗਈ, ਨਾਲੇ ਘਰਾਂ ਦੇ ਵਿੱਚ ਇਦਾਂ ਹੀ ਆ, ਗਰੀਬੀਆਂ ਵੀ ਹੁੰਦੀਆਂ ਪੁੱਤ, ਜਾਣਾ ਆਣਾ ਵੀ ਔਖਾ ਹੈ। ਹਾਂਜੀ, ਉਹ ਯਾਦ ਤੇ ਆਉਂਦਾ ਹੋਣਾ ਇੰਨੀ ਦੇਰ ਰਿਹਾ? ਆਉਂਦਾ। ਕਈ ਵਾਰੀ ਮੈਨੂੰ ਦਿਖਾ ਲਿਆ ਕੁੜੀਆਂ ਦੇ ਨੱਟ ਤੇ। ਨੈਟ ਤੇ ਵੇਖਿਆ? ਹਾਂਜੀ, ਨੱਟ ਤੇ ਆਪਣਾ ਪਿੰਡ ਤੇ। ਪਿੰਡ ਤੁਹਾਡਾ ਛੋਟੀਆਂ ਗਲੀਆਂ ਵਾਲਾ ਹੈ ਕਿ ਵੱਡੀਆਂ ਗਲੀਆਂ ਵਾਲਾ? ਸਾਡਾ ਪਿੰਡ ਬਹੁਤ ਖੁੱਲੀਆਂ ਗਲੀਆਂ ਵਾਲਾ ਸੀ। ਅੱਛਾ, ਖੁੱਲੀਆਂ ਗਲੀਆਂ ਸੀ। ਸੋਹਣਾ ਸੀ ਪਿੰਡ। ਮਹੱਲੇ ਵਿੱਚ ਜਿੱਦਾਂ ਬਾਜ਼ਾਰ ਮਾਸ਼ਾਅੱਲਾ ਇੱਥੇ ਜਿਹੜੇ ਖੁੱਲੇ ਬਾਜ਼ਾਰ ਵੀ ਸੀ। ਮੈਂ ਹੁਣ ਬੋਲਦੀ ਹਾਂ ਤੁਹਾਡੇ ਬੁਲਾਇਆ, ਬਾਅਦ ਮੇਰੀ ਜ਼ੁਬਾਨ ਤਾਂ ਲੱਗ ਜਾਂਦੀ। ਹਾਂਜੀ, ਉਮਰ ਬਹੁਤੀ ਹੋ ਗਈ। ਉਮਰ ਬਹੁਤੀ ਹੋ ਗਈ ਬੇਟਾ, ਹੁਣ ਕਮਜ਼ੋਰੀ ਆ। ਮੈਂ ਤਾਂ ਬਸ ਉੱਥੇ ਸ਼ਾਹ ਜੀ ਸਵੇਰ ਨੂੰ ਮੈਂ ਹੌਲੀ ਤੁਰ ਕੇ ਦੁਕਾਨ ਤੇ ਆ ਜਾਂਦੀ ਹਾਂ। ਇਹ ਵੀ ਮਜਬੂਰੀ ਨਹੀਂ, ਜੇ ਮੈਂ ਮੰਜੇ ਤੇ ਬਹਿ ਗਈ ਫਿਰ ਮੈਂ ਤੇ ਉੱਠ ਨਹੀਂ ਹੋਣਾ। ਚਲੋ, ਰੱਬ ਤੁਹਾਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਤੁਹਾਡੇ ਨਾਲ ਬਾਤ ਕਰਕੇ ਬਹੁਤ ਚੰਗਾ ਲੱਗਾ, ਵਧੀਆ ਲੱਗਾ। ਸ਼ੁਕਰ ਅਲਹਮਦੁਲਿਲਾ। ਹਾਂਜੀ, ਇਹ ਤੁਹਾਡੀ ਵੀਡੀਓ ਕਰਾਂਗੇ ਸ਼ੇਅਰ, ਦੂਸਰੇ ਲੋਕਾਂ ਤੱਕ ਪਹੁੰਚਾਵਾਂਗੇ। ਅੱਛਾ ਜੀ, ਤੇ ਤੁਹਾਡੇ ਪਿੰਡ ਵਾਲਿਆਂ ਤੱਕ ਵੀ ਪਹੁੰਚੇ। ਹਾਂਜੀ, ਵੱਡਾ ਖੈਰ ਕਰ। ਬਹੁਤ ਸ਼ੁਕਰੀਆ ਜੀ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ।